व्यूअर्स फिर दोबारा तुहाडा स्वागत है प्रोग्राम सच्चो सच विच जी। डॉक्टर साहब हुण असीं अपने प्रोग्राम नूं होर भी अगे वधाउने आ। साडे दर्शकां वल्लों आए ईमेल से मैसेज नाल पढ़ के साडी पहली ईमेल आई है सरी कनेडा तो वीर प्रभजीत सिंह बसरा जी दी। इन्हां ने प्रोग्राम सच्चो सच दी बड़ी शलाघा कीती है। इन्हां दा कहना है कि तुसीं अपने प्रोग्राम राहीं प्रोफैसर भुल्लर संबंधी रिकार्ड नूं सिद्धियां कीतिया नहीं ਤਾਂ ਸਿੱਖ ਲੀਡਰਾਂ ਅਤੇ ਮੀਡੀਆ ਵੱਲੋਂ ਇਹ ਹੀ ਪ੍ਰਭਾਵ ਦਿੱਤਾ ਜਾ ਰਿਹਾ ਸੀ ਜਿਵੇਂ ਕਿ ਭਾਰਤੀ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੀ ਪ੍ਰੋਫੈਸਰ ਭੁੱਲਰ ਦੇ ਕੇਸ ਦੇ ਸੰਬੰਧ ਵਿੱਚ ਹੋਵੇ। ਮੈਨੂੰ ਲੱਗਦਾ ਹੈ ਇਸ ਤਰ੍ਹਾਂ ਅਮਰੀਕਾ ਦੇ ਡਿਫੈਂਸ ਵਿਭਾਗ ਵੱਲੋਂ ਧਾਰਮਿਕ ਚਿੰਨ੍ਹਾਂ ਵਿਸ਼ੇਸ਼ਕਰ ਦਸਤਾਰਾਂ ਆਦਿ ਸੰਬੰਧੀ ਦਿੱਤੀਆਂ ਅਸਪਸ਼ਟ ਹਦਾਇਤਾਂ ਨੂੰ ਵੀ ਸਿੱਖਾਂ ਦੀ ਜਿੱਤ ਦੇ ਤੌਰ ਤੇ ਪ੍ਰਚਾਰਿਆ ਜਾਵੇਗਾ। ਹਾਲਾਂਕਿ ਡਿਫੈਂਸ ਮਹਿਕਮੇ ਦੀਆਂ ਹਦਾਇਤਾਂ ਨਾਲ ਸਿੱਖਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲਦੀ ਭਾਵੇਂ ਕਿ ਤੁਸੀਂ ਇਸ ਸੰਬੰਧੀ ਆਪਣੇ ਕੱਲ ਦੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਵੇਰਵੇ ਨਾਲ ਦੱਸ ਦਿੱਤਾ ਸੀ। ਪਰ ਅੱਜ ਦੀਆਂ ਅਖਬਾਰਾਂ ਵਿੱਚ ਭਾਰਤੀ ਨਿਊਜ਼ ਏਜੰਸੀਆਂ ਦੀਆਂ ਕਹਾਣੀਆਂ ਇੱਕ ਵੱਖਰਾ ਹੀ ਪ੍ਰਭਾਵ ਦੇ ਰਹੀਆਂ ਹਨ। ਕੀ ਇਹ ਬਿਲਕੁਲ ਨਲਾਇਕੀ ਅਤੇ ਅਨਪੜ੍ਹਤਾ ਹੈ ਜਾਂ ਜਾਣਬੁੱਝ ਕੇ ਐਸਾ ਕੀਤਾ ਜਾਂਦਾ ਹੈ ਜੀ ਡਾਕਟਰ ਸਾਹਿਬ? ਕਿਹਨਾਂ ਦੀ ਹੈ ਜੀ ਪ੍ਰਭਜੀਤ ਸਿੰਘ ਬਸਰਾ ਜੀ ਦੀ। ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਪ੍ਰਭਜੀਤ ਸਿੰਘ ਬਸਰਾ ਜੀ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਸਾਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਲਿਖਿਆ ਜੀ। ਉਹਨਾਂ ਨੂੰ ਚੰਗਾ ਲੱਗਾ ਕਿ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਜਿਸ ਦਾ ਸਿੱਧੇ ਤੌਰ ਤੇ ਜਿਹੜੀ 154 ਪੇਜਿਸ ਦੀ ਜਜਮੈਂਟ ਆਈ 15 ਪੈਟੀਸ਼ਨਰਸ ਜਿਹੜੇ ਕਿ ਉਮਰ ਕੈਦ ਜਿਨ੍ਹਾਂ ਦੀ ਕਮਿਊਟ ਕੀਤੀ ਗਈ ਹੈ ਡੈਥ ਸੈਂਟੈਂਸ ਤੋਂ ਜੀ ਉਹਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ। ਪਰ ਜਿਸ ਤਰੀਕੇ ਨਾਲ ਮੀਡੀਆ ਨੇ ਪ੍ਰੈਜ਼ੈਂਟ ਕੀਤਾ ਔਰ ਸਾਰੀ ਖਬਰ ਅਕਾਲੀ ਲੀਡਰਾਂ ਤੋਂ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਤੱਕ ਸਭ ਨੇ ਵਧਾਈਆਂ ਦੀ ਔਰ ਕਿਸੇ ਵੀਰ ਨੇ ਲਿਖਿਆ ਸੀ ਵਧਾਈ ਬ੍ਰਿਗੇਡ, ਸਾਰਾ ਵਧਾਈ ਬ੍ਰਿਗੇਡ ਹੀ ਬਾਹਰ ਆ ਗਿਆ ਜੀ। ਸੋ ਇਹ ਜ਼ਰੂਰੀ ਸੀ ਕਿ ਅਸੀਂ ਜਿਹੜੀ ਇੱਕ ਯੂਫੋਰੀਆ ਕ੍ਰੀਏਟ ਹੋਇਆ ਖਾਮਖਾਹ ਦੀ ਇੱਕ ਬਣਾ ਦਿੱਤੀ ਹੈ ਚੜ੍ਹਾਈ ਜਿਹਦਾ ਕਿ ਕੋਈ ਸਿੱਧੇ ਤੌਰ 'ਤੇ ਸੰਬੰਧ ਨਹੀਂ ਹੈ ਵੀ ਉਹਨੂੰ ਰੈਕਰਡ ਨੂੰ ਸਟੇਟ ਕਰੀਏ। ਔਰ ਇਸ ਦੇ ਲਈ ਨਾ ਸਿਰਫ ਅਸੀਂ ਖੁਦ ਇਸ ਗੱਲ ਬਾਰੇ ਜ਼ਿਕਰ ਕੀਤਾ, ਮੈਨੂੰ ਖੁਸ਼ੀ ਹੋਈ ਹਾਲਾਂਕਿ ਪਰਸੋਂ ਬੀਬੀ ਨਵਨੀਤ ਕੌਰ ਭੁੱਲਰ ਜਿਹੜੀ ਸਿੰਘਣੀ ਨੇ ਪ੍ਰੋਫੈਸਰ ਭੁੱਲਰ ਦੇ ਉਹਨਾਂ ਨੇ ਆਉਣਾ ਸੀ ਜੀ ਟੀਵੀ ਸ਼ੋਅ 'ਤੇ TV 84 ਨਿਊਜ਼ ਪਰ ਕਿਉਂਕਿ ਵਰਸਟ ਸਨੋ ਸਟੋਰਮ ਕਰਕੇ ਫੋਨ ਲਾਈਨਸ ਡੈਡ ਹੋ ਗਈਆਂ ਹਨ ਮੌਕੇ ਦੇ ਉੱਤੇ ਉਹ ਨਹੀਂ ਆ ਸਕੇ ਜੀ। ਤੇ ਕੱਲ ਉਹਨਾਂ ਨੇ TV 84 ਨਿਊਜ਼ ਦੇ ਵਿੱਚ ਗੱਲਬਾਤ ਕੀਤੀ ਹੈ ਜੀ ਔਰ ਮੈਨੂੰ ਬੜੀ ਖੁਸ਼ੀ ਹੋਈ ਵੀ ਉਹਨਾਂ ਨੇ ਇੰਨਾ ਕੁ ਬੈਲੈਂਸਡ ਪਹੁੰਚ ਲਈ ਹੈ ਸਾਰੇ ਕੇਸ ਬਾਰੇ ਵੀ, ਜਿਵੇਂ ਜੋ ਰੋਲ ਅਕਾਲੀ ਲੀਡਰਸ਼ਿਪ ਦਾ ਦੂਸਰਿਆਂ ਦਾ ਉਹ ਗੱਲ ਹਰ ਇੱਕ ਨੂੰ ਸਮਝਦੇ ਨੇ ਪਰ ਉਹਨਾਂ ਨੇ ਫਿਰ ਵੀ ਕੌਮ ਨੂੰ ਇਕੱਠੇ ਰੱਖਣ ਵਾਲੀ ਜਿਹੜੀ ਪਹੁੰਚ ਲਈ। ਪਰ ਉਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਬਿਲਕੁਲ ਠੀਕ ਲਾਈਨ ਲਈ ਕਿ ਵੀ ਇਸ ਆਧਾਰ ਦੇ ਉੱਤੇ ਅਸੀਂ ਹੁਣ ਅੱਗੇ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ। ਲੇਕਿਨ ਜਿਸ ਤਰੀਕੇ ਨਾਲ ਰਿਐਕਟ ਕੀਤਾ ਮੀਡੀਆ ਨੇ ਵੀ ਔਰ ਸਿੱਖ ਲੀਡਰਾਂ ਨੇ ਵੀ ਔਰ ਸਾਰੇ ਪਾਸੇ ਕਿ ਜਿਵੇਂ ਜਿੱਤ ਹੋ ਗਈ ਜੀ। ਸੋ ਇਸੇ ਤਰ੍ਹਾਂ ਹੀ ਹਾਲਾਂਕਿ ਕੱਲ੍ਹ ਇਹ ਬੜੀ ਲੇਟ ਖਬਰ ਸੀ, ਕੱਲ੍ਹ ਹੀ ਉਹ ਡਾਇਰੈਕਸ਼ਨਸ ਲਾਗੂ ਹੋਈਆਂ ਡਿਫੈਂਸ ਡਿਪਾਰਟਮੈਂਟ ਦੀਆਂ ਜੀ ਤੇ ਅਸੀਂ ਸ਼ਾਮ ਦੇ ਪ੍ਰੋਗਰਾਮ 'ਚ ਆਪਣੇ ਇਸ 8 ਤੋਂ 9 ਵਾਲੇ ਪਹਿਲੇ ਸਲੋਟ 'ਚ ਇਸ ਨੂੰ ਬੜੇ ਵੇਰਵੇ ਦੇ ਨਾਲ ਓਪਨਿੰਗ ਸਾਡਾ ਇਸ ਦੇ ਉੱਤੇ ਹੀ ਸੀ ਕਮੈਂਟ। ਲੇਕਿਨ ਇਹਦੇ ਬਾਵਜੂਦ ਅੱਜ ਮੈਂ ਜਦੋਂ ਹਿੰਦੁਸਤਾਨ ਦਾ ਪ੍ਰਿੰਟ ਮੀਡੀਆ ਦੇਖਿਆ ਔਰ ਈਵਨ PTI ਨਿਊਜ਼ ਏਜੰਸੀ, ਟ੍ਰਿਬਿਊਨ, ਸਾਰਾ ਨੈਸ਼ਨਲ ਮੀਡੀਆ, ਈਵਨ ਪੰਜਾਬੀ ਮੀਡੀਆ ਕਿਉਂਕਿ ਪੰਜਾਬੀ ਮੀਡੀਆ ਆਪ ਤਾਂ ਉਹ ਓਰੀਜਨਲ ਸੋਰਸ ਲੈ ਕੇ ਉਹਦਾ ਅਨੁਵਾਦ ਕਰਦੇ ਨਹੀਂ ਜੀ, ਉਹ ਜਿਹੜੀ ਏਜੰਸੀਆਂ ਦੀ ਸਟੋਰੀ ਹੁੰਦੀ ਹੈ PTI ਦੀ ਕਿਸੇ ਦੀ ਉਹਦਾ ਹੀ ਪੰਜਾਬੀ ਅਨੁਵਾਦ ਕਰ ਦਿੰਦੇ ਨੇ ਜੀ। ਤੇ ਉਹ ਪੜ੍ਹਨ ਤੋਂ ਬਾਅਦ ਐਂ ਲੱਗਦਾ ਜਿਵੇਂ ਅਮਰੀਕਾ ਦੇ ਵਿੱਚ ਬੜੀ ਵੱਡੀ ਵਿਕਟਰੀ ਹੋ ਗਈ ਮਿਲਟਰੀ ਦੀ ਔਰ ਉਹਨਾਂ ਨੇ ਕਿਹਾ ਜੀ ਸਿੱਖਾਂ ਨੂੰ ਦਸਤਾਰ, ਕੜਾ, ਕਛਹਿਰਾ ਪਾਉਣ ਦੀ ਆਗਿਆ ਮਿਲੀ। ਹਾਲਾਂਕਿ ਕਿਤੇ ਮੈਂਸ਼ਨ ਤੱਕ ਵੀ ਨਹੀਂ ਹੈ। ਹਾਲਾਂਕਿ ਇਸ ਦੇ ਉਲਟ ਜਿਹੜੇ ਸਿੱਖ ਕੋਲੀਸ਼ਨ ਦੇ ਡਾਇਰੈਕਟਰ ਜਿਹੜੇ ਕਿ ਮਿਸਟਰ ਅਮਰਦੀਪ ਸਿੰਘ ਇਸ ਸਾਰੀ ਪ੍ਰੋਸੈਸ ਨਾਲ Day 1 ਤੋਂ ਇਨਵੋਲਵ ਰਹੇ ਨੇ ਔਰ ਉਹਨਾਂ ਨੇ ਇਸ ਦੇ ਉੱਤੇ ਬੜੀ ਜ਼ੋਰਦਾਰ ਲੌਬੀ ਕੀਤੀ ਜੀ। ਉਹਨਾਂ ਨੇ ਬੜੀ ਕੌਸ਼ੀਅਸ ਅਪਰੋਚ ਲਈ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਟੈਪ ਫਾਰਵਰਡ ਹੈ, ਇੱਕ ਕਦਮ ਅੱਗੇ ਲਿਆ ਪਰ ਅਜੇ ਸਾਨੂੰ ਬਹੁਤ ਅੱਗੇ ਜਾਣ ਦੀ ਲੋੜ ਹੈ ਔਰ ਉਹਨਾਂ ਨੇ ਆਲਰੇਡੀ ਪੈਟੀਸ਼ਨ ਕੈਂਪੇਨ ਇਸ ਦੇ ਉੱਤੇ ਸ਼ੁਰੂ ਕੀਤਾ ਹੈ। ਲੇਕਿਨ ਜੇ ਹੁਣ ਇਹਨੂੰ ਜਿਵੇਂ ਇਹਨਾਂ ਨੇ ਵੀਰ ਜੀ ਨੇ ਪੁੱਛਿਆ ਪ੍ਰਭਜੀਤ ਸਿੰਘ ਜੀ ਨੇ ਕਿ ਵੀ ਇਹ ਜਾਣਬੁੱਝ ਕੇ ਕਰਦੇ ਨੇ ਜਾਂ ਇੰਨੇ ਕੁ ਨਲਾਇਕ ਨੇ ਮੀਡੀਆ ਪੀਪਲ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਇਹ ਕੀ ਖਬਰ ਦੇ ਰਹੇ ਨੇ ਜੀ। ਮੈਂ ਕਿਹਾ ਦੋਨਾਂ ਦਾ ਇਹ ਕੰਬੀਨੇਸ਼ਨ ਹੈ ਕਿਉਂਕਿ ਕਈ ਵਾਰ ਇਹ ਜਿਵੇਂ ਹੁਣ ਭੁੱਲਰ ਦੇ ਕੇਸ ਇਹ ਹੋ ਨਹੀਂ ਸਕਦਾ। ਹੁਣ ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਹਾਂ
ਉਹਨਾਂ ਜਿਹੜੀ ਜਜਮੈਂਟ ਆਈ ਤਿੰਨਾਂ ਜੱਜਾਂ ਦੀ ਉਹ ਸਾਰੇ ਪਾਸੇ ਅਵੇਲੇਬਲ ਸੀ। ਜੇ ਅਸੀਂ ਕੱਲ ਸ਼ਾਮ ਨੂੰ ਉਹਦੇ ਤੇ ਕਮੈਂਟ ਕੀਤਾ, ਸਾਨੂੰ ਕਿਹੜਾ ਕੋਈ ਉੱਤੋਂ ਕੋਈ ਆ ਕੇ ਕਾਗਜ਼ ਡਿਗੇ ਅਸਮਾਨ ਤੋਂ ਜਿਹੜੇ ਉਹਨਾਂ ਨੂੰ ਨਹੀਂ ਸੀ ਨਜ਼ਰ ਆਉਂਦੇ ਜੀ। ਅਸੀਂ ਜਜਮੈਂਟ ਦੀ ਕਾਪੀ ਪੁੱਲ ਕੀਤੀ, ਕਿਉਂਕਿ ਮੇਰਾ ਇੱਕ ਹਮੇਸ਼ਾ ਇੱਕ ਤਰੀਕਾਕਾਰ ਹੈ ਕਿ ਵੀ ਜਦੋਂ ਵੀ ਤੁਸੀਂ ਕਿਸੇ ਖਬਰ ਬਾਰੇ ਔਰ ਖਾਸ ਤੌਰ ਤੇ ਅਹਿਮ ਗੱਲ ਬਾਰੇ ਗੱਲ ਕਰਨੀ ਜੀ ਤੇ ਗੋ ਟੂ ਦਾ ਸੋਰਸ, ਜਿਹੜਾ ਮੂਲ ਸਾਧਨ ਹੈ ਉਹਨੂੰ ਜਾ ਕੇ ਦੇਖੋ ਕੀ ਹੈ। ਜੀ ਸੋ ਮੈਂ ਉਹ ਜਜਮੈਂਟ ਪੁੱਲ ਕੀਤੀ, ਘੰਟੇ 2-3 ਜ਼ਰੂਰ ਲੱਗੇ ਉਹਨੂੰ ਗੋ ਥਰੂ ਕਰਦਿਆਂ। ਉਹ 'ਚ ਮੈਨੂੰ ਅੰਦਾਜ਼ਾ ਹੋ ਗਿਆ ਕਿ ਵੀ ਪਹਿਲੀ ਗੱਲ ਤਾਂ ਮੁੱਢਲੀ ਖਬਰ ਹੀ ਇਹ ਸੀ ਵੀ 15 ਹੈ ਹੀ ਨਹੀਂ, 15 ਜਿਹੜੇ ਪੈਟੀਸ਼ਨਰ ਸੀ ਉਹਨਾਂ 'ਚ ਭੁੱਲਰ ਹੈ ਹੀ ਨਹੀਂ। ਜੀ ਭੁੱਲਰ ਦੇ ਕੇਸ ਦਾ ਫੈਸਲਾ ਪਹਿਲਾਂ ਆ ਚੁੱਕਾ ਹੈ। ਜਿਹੜਾ 2 ਜੱਜਾਂ ਦੇ ਪੈਨਲ ਨੇ ਉਹਨੇ ਦੋਨਾਂ ਆਧਾਰ ਦੇ ਉੱਤੇ ਰਿਜੈਕਟ ਕੀਤਾ ਹੈ। ਵੇਟ ਵੀ ਕਿ ਜੀ ਲੰਬਾ ਸਮਾਂ ਹੋ ਗਿਆ, ਉਹਨੇ ਕਿਹਾ ਜੀ ਮਰਸੀ ਦਿਖਾਈ ਨਹੀਂ ਜਾ ਸਕਦੀ ਉਹਨਾਂ ਨੂੰ ਜਿਹੜੇ ਅੱਤਵਾਦੀ ਨੇ, ਔਰ ਨਾ ਹੀ ਉਹਨਾਂ ਨੇ ਜਿਹੜਾ ਉਹਨਾਂ ਦੀ ਮਾਨਸਿਕ ਬਿਮਾਰੀ ਨੂੰ ਜਿਹੜਾ ਉਹ ਕੰਸੀਡਰ ਕੀਤਾ। ਸੋ ਜ਼ਾਹਰ ਹੈ ਵੀ ਇਹਦਾ ਤਾਂ ਕੋਈ ਬਣਦੀ ਨਹੀਂ ਸੀ ਗੱਲ। ਹਾਂ, ਕਿਉਂਕਿ ਇਹ ਲੇਟੈਸਟ ਜਜਮੈਂਟ ਹੈ, ਵੱਡੇ ਬੈਂਚ ਦੀ ਜਜਮੈਂਟ ਹੈ, ਤਿੰਨਾਂ ਜੱਜਾਂ ਦੇ, ਸੁਪਰੀਮ ਕੋਰਟ ਦਾ ਚੀਫ ਜਸਟਿਸ ਉਹਦੇ 'ਚ ਬੈਠਾ ਹੈ, ਔਰ ਇਹ ਜਜਮੈਂਟ ਦੂਜੀ ਜਜਮੈਂਟ ਨੂੰ ਖਾਰਜ ਕਰ ਦਿੰਦੀ ਹੈ। ਲੇਕਿਨ ਤੁਸੀਂ ਪ੍ਰੋਸੈਸ 'ਚ ਅੱਗੇ ਆਓਗੇ ਦੱਸਣ ਦੇ ਲਈ ਕਿ ਐਜ਼ ਪਰ ਦਿਸ ਜਜਮੈਂਟ ਸਾਡਾ ਅਸੀਂ ਜਿਹੜਾ ਮਾਨਸਿਕ ਬਿਮਾਰ ਹੈ ਔਰ ਸਾਡੀ ਜਿਹੜੀ ਹੈ ਲਾਈਫ ਜਿਹੜੀ ਡੈਥ ਸੈਂਟੈਂਸ ਹੈ ਉਹਨੂੰ ਲਾਈਫ ਸੈਂਟੈਂਸ ਕਮਿਊਟ ਕੀਤਾ ਜਾਏ ਜੀ। ਸੋ ਇਸੇ ਤਰ੍ਹਾਂ ਹੁਣ ਇਹ ਜਿਹੜਾ ਸੋਰਸ ਹੈ ਡਿਫੈਂਸ ਡਿਪਾਰਟਮੈਂਟ ਦਾ, ਉਹ ਆਲਮੋਸਟ ਸਾਰੇ ਮੀਡੀਆ ਨੇ, BBC ਨੇ ਵੀ ਕਵਰ ਕੀਤਾ। ਔਰ ਮੈਂ ਜੇ ਇਸ ਗੱਲ ਨੂੰ ਹੁਣ ਜਿਹੜੀ ਖਬਰ ਹੈ ਉਹਨਾਂ ਦੀ ਔਰ ਜਿਹੜੀ ਬਰੀਫਿੰਗ ਹੈ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਉਹਨਾਂ ਨੇ ਕੀ ਬਰੀਫ ਕੀਤਾ। ਜਿਹੜਾ ਉਹਨਾਂ ਦਾ ਆਰਮੀ ਬਰੀਫਿੰਗ ਹੈ ਜੀ, ਉਹਨਾਂ ਨੇ ਕਿਹਾ ਕਿ ਵੀ ਸਰਵਿਸ ਮੈਂਬਰਸ ਰਿਕੁਐਸਟ for a religious accommodation will be weighed on a case-by-case basis to ensure that they do not impact mission accomplishment, unit cohesion, and good order and discipline, Lieutenant Commander Nate Christensen told the BBC. ਜੀ। ਹੁਣ ਇਹਨੂੰ ਨੇਟ ਨੂੰ ਵੀ ਸਾਰੇ ਮੀਡੀਆ ਨੇ ਨਾਥ ਲਿਖਿਆ ਹੋਇਆ, ਜਿਵੇਂ ਕੋਈ ਹਿੰਦੂ ਆਰਮੀ ਦਾ ਲੱਗਾ ਹੋਇਆ ਇੱਥੇ ਕਮਾਂਡਰ ਆ ਕੇ। ਜੀ। ਉਹਨੇ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਅਸੀਂ ਅਕਮੋਡੇਟ ਕਰਨਾ ਚਾਹੁੰਦੇ ਜੀ। ਧਾਰਮਿਕ ਲੋਕਾਂ ਦਾ ਵਿਸ਼ਵਾਸ ਵੀ ਤੇ ਜਿਹੜੇ ਨਹੀਂ ਰੱਬ 'ਚ ਯਕੀਨ ਰੱਖਦੇ ਉਹਨਾਂ ਦਾ ਵੀ। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਧਾਰਮਿਕ ਦਾ ਜ਼ਿਕਰ ਕੀਤਾ ਉਹਦੇ 'ਚ ਉਹਨਾਂ ਨੇ ਮੁਸਲਿਮ, ਸਿੱਖ, ਜੂਇਸ਼ ਐਂਡ ਵਾਈਕਨ ਸੋਲਜਰਸ, ਅਸੀਂ ਦੱਸਿਆ ਸੀ ਕਿ ਵਾਈਕਨ ਪੇਗਨ ਨੇ ਜਿਹੜੇ ਟੈਟੂ ਵਗੈਰਾ ਵੀ ਖੁਦਾਉਂਦੇ ਨੇ ਜੀ। ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਾਰਟ ਹੈ ਇਸ ਦਾ ਫੈਸਲਾ ਕਮਾਂਡਰ ਕਰੇਗਾ ਕਿ ਇਹ ਜਿਹੜਾ ਵੀ ਕੋਈ ਇਹਨਾਂ ਨੂੰ ਪ੍ਰੈਕਟਿਸ ਕਰਨਾ ਚਾਹੁੰਦਾ ਹੈ ਉਹ 4 ਚੀਜ਼ਾਂ ਦੇ ਵਿੱਚ ਰੁਕਾਵਟ ਤਾਂ ਨਹੀਂ ਬਣਦਾ। ਮਿਸ਼ਨ ਅਕੰਪਲਿਸ਼ਮੈਂਟ, ਕਿ ਵੀ ਜਿਹੜਾ ਮਿਸ਼ਨ ਹੈ ਉਸ ਦੇ ਵਿੱਚ ਕੋਈ ਰੁਕਾਵਟ ਤਾਂ ਨਹੀਂ ਹੈ। ਯੂਨਿਟ ਕੋਹੀਜ਼ਨ, ਯੂਨਿਟ ਦੇ ਬੰਦੇ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਬੈਠਦਾ ਕਿ ਨਹੀਂ। ਗੁੱਡ ਆਰਡਰ ਐਂਡ ਡਿਸਪਲਿਨ, ਉਹਨਾਂ ਦਾ ਆਪਸੀ ਡਿਸਪਲਿਨ ਰਹਿੰਦਾ ਕਿ ਨਹੀਂ। ਫਿਰ ਉਹਨਾਂ ਨੇ ਕਿਹਾ ਕਿ ਜਦੋਂ ਬੰਦੇ ਦੀ ਟ੍ਰਾਂਸਫਰ ਹੋ ਜਾਏਗੀ ਉਸ ਤੋਂ ਬਾਅਦ ਜਿੱਥੇ ਉਹ ਜਾਏਗਾ ਉੱਥੇ ਫਿਰ ਕਮਾਂਡਰ ਡਿਸਾਈਡ ਕਰੇਗਾ। ਹੁਣ ਕਿਹੜਾ ਸਿੱਖ ਆਰਮੀ ਜੁਆਇਨ ਕਰੇਗਾ ਇਸ ਲਈ ਕਿ ਜੀ 2 ਸਾਲ ਇੱਕ ਕਮਾਂਡਰ ਕਹੇ ਜੀ ਠੀਕ ਹੈ ਤੁਸੀਂ ਪੱਗ ਰੱਖ ਲਓ, ਨਵਾਂ ਕਮਾਂਡਰ ਆਇਆ ਉਹ ਕਹੇ ਜੀ ਨਹੀਂ ਤੁਸੀਂ ਨਹੀਂ ਰੱਖ ਸਕਦੇ। ਔਰ ਫਿਰ ਈਵਨ ਸਿੱਖ ਕੋਲੀਸ਼ਨ ਜਿਹਨੇ ਇਸ ਇਸ਼ੂ ਤੇ ਲੌਬੀ ਕੀਤੀ ਹੈ ਉਹਨਾਂ ਨੇ ਦੀ ਕਲੀਅਰ ਸਟੇਟਮੈਂਟ ਹੈ ਵੀ ਇਹਦੇ 'ਚ ਵੀ ਈਵਨ ਕੇਸਾਂ ਬਾਰੇ ਕੋਈ ਮੈਂਸ਼ਨ ਨਹੀਂ ਹੈ ਜੀ। ਸੋ ਇਹ ਠੀਕ ਹੈ ਕਿ ਵੀ ਪਹਿਲੀ ਵਾਰ ਅਮਰੀਕਨ ਆਰਮੀ ਦੇ ਵਿੱਚ ਆਫਟਰ ਏ ਲੌਂਗ ਟਾਈਮ ਉਹਨਾਂ ਨੇ ਧਾਰਮਿਕ ਜਾਂ ਗੈਰ ਧਾਰਮਿਕ ਉਹਨਾਂ ਵਿਊਜ਼ ਨੂੰ ਲੈਣਾ ਸ਼ੁਰੂ ਕੀਤਾ ਅਕਮੋਡੇਸ਼ਨ ਦੀ ਫੀਲਿੰਗ। ਪਰ ਇਹ ਇੱਕ ਲੰਬੀ ਬੈਟਲ ਹੈ ਜਿਸ ਬੈਟਲ ਦੇ ਵਿੱਚ ਸਿੱਖਾਂ ਨੂੰ ਸਟਰਗਲ ਕਰਨਾ ਪਏਗਾ ਤਾਂ ਕਿ ਅਸੀਂ ਫਰੀਲੀ, ਜਿਵੇਂ ਅੱਡ-ਅੱਡ ਦੁਨੀਆ ਦੇ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ, ਈਵਨ ਪਾਕਿਸਤਾਨ ਦੀ ਫੌਜ ਦੇ ਵਿੱਚ, ਹੁਣ ਪਾਕਿਸਤਾਨ ਦੀ ਫੌਜ ਕੈਪਟਨ ਹਰਚਰਨ ਸਿੰਘ, ਹਿੰਦੁਸਤਾਨ ਦੀ ਫੌਜ ਤਾਂ ਦਾੜੀ ਬੰਨਣੀ ਲਾਜ਼ਮੀ ਹੈ, ਉੱਥੇ ਤਾਂ ਬੰਨਣੀ ਵੀ ਲਾਜ਼ਮੀ ਨਹੀਂ ਹੈ ਜੀ। 5 ਕਕਾਰਾਂ ਦੇ ਨਾਲ ਉਹ ਸਰਵ ਕਰਦੇ ਨੇ। ਇੰਗਲੈਂਡ ਦੀ ਫੌਜ ਸਰਵ ਕਰਦੇ ਨੇ, ਕੈਨੇਡਾ 'ਚ ਕਰਦੇ ਨੇ। ਔਰ ਜੇ ਇਸ ਕਿਸਮ ਦੀ ਕੰਸੈਸ਼ਨਬਾਜ਼ੀ ਦੇ ਨਾਲ ਹੀ ਸਰਵ ਕਰਨਾ ਸੀ ਉਹ ਤਾਂ ਪਹਿਲਾਂ ਹੀ 3 ਜਿਹੜੇ ਸਿੱਖ ਆਫੀਸਰਸ ਆਲਰੇਡੀ ਆਰਮੀ ਦੇ ਵਿੱਚ ਨੇ ਅਮਰੀਕਨ, ਉਹਨਾਂ ਨੇ ਐਕਸੈਪਸ਼ਨ ਦਿੱਤੀ ਹੋਈ ਹੈ। ਲੇਕਿਨ ਸਾਨੂੰ ਇਹ ਐਕਸਪੈਕਟੇਸ਼ਨ ਸੀ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਲਈ 9/11 ਤੋਂ ਬਾਅਦ ਹੇਟ ਕ੍ਰਾਈਮਸ ਔਰ ਉਸ ਤੋਂ ਬਾਅਦ ਇੱਕ ਗੁੱਡਵਿਲ ਪੈਦਾ ਹੋਈ ਹੈ ਔਰ ਸਾਡੀਆਂ ਨੌਜਵਾਨ ਬੱਚਿਆਂ ਦੀਆਂ ਜਥੇਬੰਦੀਆਂ ਯੂਨਾਈਟਿਡ ਸਿੱਖਸ, ਸੈਲਡੈਫ, ਸਿੱਖ ਕੋਲੀਸ਼ਨ ਇਹਨਾਂ ਮੁੱਦਿਆਂ ਤੇ ਕੰਮ ਕਰਦੀਆਂ ਨੇ। ਔਰ ਅਮਰੀਕਾ ਨੂੰ ਵੀ, ਕਿਉਂਕਿ ਅਮਰੀਕਾ 'ਚ 7-8 ਲੱਖ ਸਿੱਖ ਰਹਿੰਦੇ ਨੇ, ਸਿੱਖਾਂ ਦੀ ਮਿਲਟਰੀ ਜਿਹੜੀ ਹੈ ਵਾਰੀਅਰ ਟ੍ਰੈਡੀਸ਼ਨ ਹੈ, ਪਰੰਪਰਾ ਹੈ ਸਾਡੀ ਜੀ। ਅਸੀਂ ਦੁਨੀਆ ਭਰ ਦੇ ਵਿੱਚ ਵਰਲਡ ਵਾਰਸ ਦੇ ਵੇਲੇ ਲੜੇ ਹਾਂ ਸ਼ੋਲਡਰ ਟੂ ਸ਼ੋਲਡਰ ਅਮਰੀਕਨ ਆਰਮੀ ਦੇ ਨਾਲ ਵੀ।
ਸੋ ਸਾਨੂੰ ਇਹ ਲੱਗਦਾ ਸੀ ਕਿ ਵੀ ਇੰਨੀ ਕੁ ਵਿਜ਼ਡਮ ਇਹਨਾਂ 'ਚ ਹੁਣ ਜ਼ਰੂਰ ਆ ਗਈ ਹੋਏਗੀ ਇਹਨਾਂ ਦੇ ਕਿ ਵੀ ਸਿੱਖਾਂ ਦੀ ਧਾਰਮਿਕ ਪ੍ਰਤੀਬੱਧਤਾ ਹੈ, ਕਿਉਂਕਿ ਸਿੱਖ ਤਾਂ ਸਿੱਖੀ ਸਰੂਪ ਤੋਂ ਬਿਨਾਂ ਤਾਂ ਸਿੱਖ ਨਹੀਂ ਹੈ ਜੀ। ਔਰ ਉਸ ਦੀ ਸਟਰੈਂਥ ਵੀ ਜੇ ਸਿੱਖ ਫੌਜੀ ਦੀ ਤਾਕਤ ਨਿਕਲਦੀ ਹੈ ਲੜਨ ਦੇ ਲਈ ਤਾਂ ਸਿੱਖੀ ਚੋਂ ਨਿਕਲਦੀ ਹੈ। ਇਹ ਗੱਲ ਅੰਗਰੇਜ਼ਾਂ ਨੇ ਇਸ ਨੂੰ ਸਮਝਿਆ ਸੀ, ਇਹੀ ਕਾਰਨ ਸੀ ਵੀ ਉਹ ਤਾਂ ਜ਼ਰੂਰੀ ਬਣਾਉਂਦੇ ਸੀ ਕਿ ਹਰ ਸਿੱਖ ਅੰਮ੍ਰਿਤਧਾਰੀ ਹੋਏ ਜਦੋਂ ਕਿ ਉਸ ਨੂੰ ਸਹੁੰ ਚੁਕਾਈ ਜਾਂਦੀ ਸੀ ਜੀ। ਔਰ ਉਹ ਸਰਟੀਫਿਕੇਟ ਮੰਗਦੇ ਸੀ ਕਿ ਅਕਾਲ ਤਖਤ ਤੋਂ ਲੈ ਕੇ ਆਓ ਕਿ ਅੰਮ੍ਰਿਤ ਛਕੇ। ਸੋ ਇੱਕ ਪਾਸੇ ਤਾਂ ਬ੍ਰਿਟਿਸ਼ਰਸ ਨੇ ਬੜੀ ਚਲਾਕੀ ਦੇ ਨਾਲ ਸਿੱਖਾਂ ਦੇ ਇਸ ਲੜਾਕੂ ਪੋਟੈਂਸ਼ੀਅਲ ਨੂੰ, ਵਾਰੀਅਰ ਪੋਟੈਂਸ਼ੀਅਲ ਨੂੰ ਇਸਤੇਮਾਲ ਕੀਤਾ ਧਰਮ ਦਾ ਪੱਕਾ ਬਣਾ ਕੇ। ਪਰ ਦੂਜੇ ਪਾਸੇ ਅਮਰੀਕਨ ਨੇ ਵੀ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਵੀ ਇਹ ਜਿਹੜੇ ਨੇ ਇਸ ਮੁੱਦੇ ਦੇ ਉੱਤੇ ਐਸੀ ਕਿਹੜੀ, ਔਰ ਇਹ ਨਹੀਂ ਹੈ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਵੀ ਸਿੱਖਾਂ ਨੇ ਸਰਵ ਕੀਤਾ ਸਿੱਖੀ ਸਰੂਪ ਨਾਲ। ਫਸਟ ਵਰਲਡ ਵਾਰ 'ਚ ਜਿਹੜੇ ਡਾਕਟਰ ਭਗਤ ਸਿੰਘ ਥਿੰਦ ਜਿਨ੍ਹਾਂ ਨੇ ਅਵਾਰਡ ਵੀ ਜਿੱਤੇ ਆਰਮੀ ਦੇ ਵਿੱਚ ਲੜਦੇ, ਸੋ ਉਹ ਜਿਹੜਾ ਸਾਨੂੰ ਹੋਪ ਸੀ ਕਿ ਵੀ ਸ਼ਾਇਦ ਜਿਹੜੀਆਂ ਗਾਈਡਲਾਈਨਸ ਰਿਵਾਈਜ਼ ਹੋਣ, ਸਿੱਖਾਂ ਦੇ ਪੰਜ ਕਕਾਰੀ ਰੂਪ ਨੂੰ ਮਾਨਤਾ ਮਿਲੇ ਕਿ ਉਹ ਆਪਣੇ ਸਿੱਖੀ ਸਰੂਪ ਦੇ ਨਾਲ ਸਰਵ ਕਰ ਸਕਦੇ ਨੇ। ਇਹ ਤਾਂ ਉਸ ਤੋਂ ਬਹੁਤ ਪਿੱਛੇ। ਇਹ ਠੀਕ ਹੈ ਵੀ ਰਿਲੀਜਨ ਨੂੰ ਐਕਮੋਡੇਟ ਕਰਨ ਦੀ ਗੱਲ ਕੀਤੀ ਹੈ, ਪਰ ਅਜੇ ਇਹ ਲੜਾਈ ਬਹੁਤ ਲੰਬੀ ਹੈ ਔਰ ਇਸ ਮਾਮਲੇ 'ਚ ਕੁਝ ਜਾਣ ਬੁੱਝ ਕੇ, ਕਿਉਂਕਿ ਉਹ ਗ੍ਰੇ ਏਰੀਆ ਰੱਖਣਾ ਚਾਹੁੰਦੇ ਨੇ, ਪਹਿਲਾਂ ਇੰਨੀ ਕੁ ਹੋਪ ਕਰ ਦਿਓ ਫਿਰ ਆ ਜਾਓ ਉਹ ਇਹ ਤਾਂ ਨਹੀਂ ਹੋਇਆ, ਇਹ ਤਾਂ ਨਹੀਂ ਹੋਇਆ ਜੀ ਜੀ। ਤੇ ਕੁਝ ਜਿਹੜਾ ਹੈ ਮੇਰਾ ਖਿਆਲ ਹੈ ਵੀ ਇਹਨਾਂ ਦਾ ਦੇ ਨਲਾਇਕ ਪੱਤਰਕਾਰ ਨੇ ਬਹੁਤੇ, ਕੰਪੀਟੀਸ਼ਨ ਤਾਂ ਬਹੁਤ ਹੋ ਗਿਆ ਮੀਡੀਆ 'ਚ ਕਿ ਕੋਈ ਮਿਹਨਤ ਕਰਕੇ ਰਾਜੀ ਨਹੀਂ ਹੈ। ਇੱਕ ਨੇ ਜਿਹੜੀ ਗਲਤ ਖਬਰ ਕੱਢੀ, ਬਾਕੀਆਂ ਨੇ ਮੱਖੀ ਤੇ ਮੱਖੀ ਮਾਰਦਿਆਂ ਹੀ ਉਹ ਖਬਰ ਜੋ ਭੁੱਲਰ ਦੇ ਕੇਸ ਕੀਤੇ ਉਹੀ ਅਸੀਂ ਸਮਝਦੇ ਹਾਂ ਵੀ ਇਹ ਕਹਿਣਾ ਕਿ ਜੀ ਦਸਤਾਰ, ਕਸ਼ਹਿਰਾ ਤੇ ਕੜਾ ਤਾਂ ਮੈਂਸ਼ਨ ਵੀ ਨਹੀਂ ਹੈ ਉਹਦੇ 'ਚ। ਉਹਨਾਂ ਨੇ ਚਾਰਾਂ ਚੀਜ਼ਾਂ ਦਾ, ਵਾਈਕੋ ਦਾ, ਜੂਇਸ਼, ਸਿੱਖਸ, ਮੁਸਲਿਮਸ ਮੈਂਸ਼ਨ ਕੀਤਾ। ਉਹਨਾਂ ਦੇ ਤਾਂ ਨੰਬਰ ਵੀ ਦਿੱਤੇ ਨੇ ਕਿ ਯਹੂਦੀ ਔਰ ਮੁਸਲਮਾਨ ਇੰਨੇ ਨੇ, ਪਰ ਕੋਈ ਹੋਰ ਐਕਮੋਡੇਸ਼ਨ ਦੀ ਗੱਲ ਨਹੀਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਮੀਡੀਆ ਨੇ ਅਗੇਨ ਇੱਕ ਨਲਾਇਕੀ ਔਰ ਸ਼ਰਾਰਤ ਇਹ ਦੋਨੋਂ ਹੀ ਕੀਤੇ ਨੇ। ਪਰ ਜ਼ਾਹਰ ਹੈ ਕਿ ਇਸ ਨੂੰ ਅਸੀਂ ਇੱਕ ਪੋਜ਼ਿਟਿਵ ਸਟੈਪ ਦੇ ਤੌਰ ਤੇ ਦੇਖਦੇ ਹਾਂ। ਆਰਮੀ ਨੇ ਘੱਟੋ ਘੱਟ ਰਿਲੀਜਨ ਦਾ ਖਾਨਾ ਤਾਂ ਖੋਲੇ, ਇਸ ਲਈ ਸਾਨੂੰ ਹੋਰ ਜ਼ੋਰਦਾਰ ਲੌਬੀ ਕਰਨੀ ਪਏਗੀ ਬਾਈ ਦਾ ਟਾਈਮ ਅਸੀਂ ਪੰਜ ਕਕਾਰੀ ਰੂਪ ਦੇ ਵਿੱਚ ਜਿਹੜੀ ਐਕਸੈਪਟੈਂਸ ਅਮਰੀਕਨ ਆਰਮੀ ਦੇ ਵਿੱਚ ਲੈ ਸਕੀਏ। ਜੀ ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।